बिस्मिल्लाहिर्रहमानिर्रहीम। जी आए हैं पंजाबी तबसरे च ते फ़खर भाई नाल अज सवाल जवाब करते हैं। अस्सलाम वालेकुम फ़खर भाई, की हाल जे? जी वालेकुम अस्सलाम सिम भाई, तुस सुनाओ। अल्हम्दुलिल्लाह। फ़खर भाई, ये जेह्ड़ा PSL दे बारे च पुछना सी, जेह्ड़ा हुण पाकिस्तान च आंदा पिया, ये 2-3 मेरे सवाल ने, जी एक एक करके कहने तो पुछ लैंदा जां कट्ठी सारे पुछदे आं। इजी लगे। जेह्ड़ा दो गरोले बने ने, एक तो ओह्दा एक वो नसीम शाह दे बारे च, जेह्ड़ा उन्नै कोई कीता ट्वीट नहीं कीता, वल्ला आलम एह् ओह् जाने ते जिन्हें खिलाफ किया वो जान, लेकिन एक है सवाल है। तो दूसरा एक कर लो ना। चलो ऐसे नसीम भाई ਇਹਦੇ ਵਿੱਚ ਉਹਦੀ ਗਲਤੀ ਹੈ ਜੋ ਮਨ ਨਜ਼ਰ ਆਇਆ। ਉਹਦੀ ਬੇਸਿਕਲੀ ਗਲਤੀ ਕੀ ਹੈ ਕਿ ਇਹਨਾਂ ਨੇ ਅੱਗੋਂ ਆਪਣੇ ਕੋਲ ਤਾਂ ਫੋਨ ਹੁੰਦਾ ਹੀ ਨਹੀਂ, जी ਆਪਣੇ ਕੋਲ ਘੱਟ ਹੁੰਦਾ। ਟਵਿੱਟਰ ਵਾਲੇ ਅੱਗੋਂ ਵੱਖਰੇ ਬੰਦੇ ਰੱਖੇ ਹੁੰਦੇ ਨੇ। बिल्कुल ਕਿਸੇ ਨੇ ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਜੋ ਮੈਨੂੰ ਲੱਗਦਾ ਉਹ ਆਪੋਂ ਅਗਰ ਉਹਨੇ ਕੀਤੇ ਹੁੰਦਾ ਨਾ, ਤੇ ਜਿਸ ਤਰ੍ਹਾਂ ਉਹਦੇ ਕੋਲ ਸਵਾਲ ਜਵਾਬ ਬਾਅਦ ਚ ਹੁੰਦੇ ਰਹੇ ਨੇ, ਉਹ ਇਸ ਤਰ੍ਹਾਂ ਨਹੀਂ ਸੀ ਹੋਣਾ ਜਿਸ ਤਰ੍ਹਾਂ ਦੀ ਉਹਦੀ ਸ਼ਕਲ ਬਣੀ। ਕਿਸੇ ਨੇ ਹਰਾਮਜ਼ਦਗੀ ਕੀਤੀ ਹੈ, ਉਹਦੇ ਨਾਲ ਜ਼ਿਆਦਤੀ ਕੀਤੀ ਹੈ, ਉਹਦਾ ਕੈਰੀਅਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜ਼ਿਆਦਤੀ ਤਾਂ ਉਹਦੇ ਨਾਲ ਹੋ ਗਈ ਹੈ ਕਿ ਉਹਨੂੰ 2 ਕਰੋੜ ਰੁਪਏ ਜੁਰਮਾਨਾ ਹੋ ਗਿਆ। वो नो। ਲੇਕਿਨ ਚਲੋ ਫਿਰ ਵੀ ਉਹਦੀ ਜਾਨ ਛੁੱਟ ਗਈ 2 ਕਰੋੜ ਦੇ ਕੇ ਵੀ। तो हूँ बाकी ये PSL के मैचेस खेलेगा या सिर्फ जुर्माना? खेलेगा। अच्छा चलो जुर्माना था, ਸਿਰਫ ਫਾਈਨ ਹੋਇਆ ठीक है। ਤੇ ਅੱਗੋਂ एहतियात करनी चाहिए प्लेयरां ਨੂੰ। बिल्कुल जी करनी चाहिए, लेकिन जे मिसाल हुई है तो देखो एक होंदा एलब है कि तुसी लेट्स से कहते हो कि नसीम तू यह चीज़ इतने वजह की है, Yeah, तो जे मैं उस जगह ते मौजूद ही नहीं सा, या मेरा अजकल तो भाई तुसी इत्थे बैठे, तुहाडा फोन इत्थे दस रहा है, ਹਾਂਜੀ तुसी इत्थे हो और फोन तुहाडा किधर दूसरी जगह ते ट्वीट हो रहा है, तो उतो कह सकते हो कि जी मैं नहीं सा, ਤੁਹਾਡਾ ਮੈਨੇਜਰ ਹੈ ਜਾਂ ਤੁਹਾਡਾ तो फिर वो भुगते ना। ਉਹ ਵੀ ਤਾਂ ਉੱਥੇ ਹੀ ਹੋਣਾ ਨਾ। फिर नहीं नाल तो मेरे होना ही नहीं, जे ऑब्वियसली नाल सी तो फिर तो मेरी बेवकूफ़ी है। फर्स्ट ऑफ ऑल देखो, किसी ਨੂੰ अपनी पर्सनल चीज़ ना दियो। ਉਹਨਾਂ ਨੇ ਦੇਖੋ ਨਾ, ਉਹਨੇ 10 ਮਿੰਟ ਵੀ ਨਹੀਂ ਗੁਜ਼ਰੇ, ਉਹਨੇ ਡਿਲੀਟ ਕਰ ਦਿੱਤਾ। ਤੁਸੀਂ ਇੱਕ ਟਵੀਟ ਕਰਦੇ ਹੋ ਜਾਂ ਕੋਈ ਮੈਸੇਜ ਕਰਦੇ ਹੋ, ਅਗਰ ਰਾਈਟ ਵੇ ਤੁਸੀਂ ਡਿਲੀਟ ਕਰ ਦਿੰਦੇ ਹੋ, ਦੈਟਸ ਮੀਨ ਯੂ ਫੀਲ ਸੌਰੀ बिल्कुल ਔਰ ਇਟਸ ਬਾਈ ਮਿਸਟੇਕਨ। ਦੋ ਹੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਮਤਲਬ ਬੰਦੇ ਨੇ ਰੀਅਲਾਈਜ਼ ਕੀਤਾ ਡਿਲੀਟ ਕਰ ਦਿੱਤਾ, ਉਹਨੂੰ ਰੀਅਲਾਈਜ਼ ਹੋ ਗਿਆ ਕਿ ਗਲਤੀ ਨਾਲ ਹੋ ਗਿਆ ਜਾਂ ਗਲਤ ਹੋ ਗਿਆ ਜੀ। ਸੋ ਇਹ ਕੋਈ ਐਡੀ ਵੱਡੀ ਗੱਲ ਨਹੀਂ। ਫਿਰ ਉਹਨੇ ਕੋਈ ਗਾਲ ਨਹੀਂ ਕੱਢੀ, ਉਹਨੇ ਤਾਂ ਤੁਹਾਡਾ ਰੁਤਬਾ ਵਧਾਇਆ ਇਸ 'ਚ ਕੋਈ ਸ਼ੱਕ ਨਹੀਂ ਹੈ, ਕਿ ਤੁਹਾਨੂੰ ਮਲਕਾ ਬਰਤਾਨੀਆ ਨਾਲ ਜਾ ਕੇ ਉਹਨੇ ਮੈਚ ਕਰ ਦਿੱਤਾ। ਕੋਈ ਸ਼ੱਕ ਨਹੀਂ ਹੈ। ਗੱਲ ਵੀ ਉਹਨੇ ਕੋਈ ਗਲਤ ਨਹੀਂ ਕੀਤੀ, ਕੋਈ ਗਲਤ ਗੱਲ ਹੋਏ, ਗਾਲ ਹੋਏ, ਕੋਈ ਬਦਤਮੀਜ਼ੀ ਹੋਏ, ਸੋ ਫਿਰ ਵੀ ਬਣਦਾ ਹੈ। ਔਰ ਅਗਰ ਇਹ ਐਕਸ਼ਨ ਨਾ ਲਿਆ ਜਾਂਦਾ ਤਾਂ ਯਕੀਨ ਕਰੋ ਕਿਸੇ ਬੰਦੇ ਨੂੰ ਪਤਾ ਵੀ ਨਹੀਂ ਸੀ ਲੱਗਣਾ। ਇਟਸ ਟਰੂ। ਮੈਂ ਤਾਂ ਅਜੇ ਵੀ ਉਹਨਾਂ ਵੇਖਿਆ ਨਾ ਸੁਣਿਆ ਨਾ ਕੋਈ, ਸਿਰਫ ਉਹਨਾਂ ਨੇ ਉਹ ਕਰਕੇ ਐਕਸ਼ਨ ਲੈ ਕੇ ਸਾਰੀ ਦੁਨੀਆ ਨੂੰ ਦੱਸਿਆ ਕਿ ਉਹਨੇ ਇਹ ਗੱਲ ਕੀਤੀ ਹੈ। ਗੱਲ ਥੋੜੀ ਠੀਕ ਹੈ। ਆਪਣੀ ਬਦਨਾਮੀ ਇਹਨਾਂ ਨੇ ਆਪੂ ਕਰਵਾ ਲਈ ਹੈ, ਪਹਿਲਾਂ ਕਿਸੇ ਬੰਦੇ ਨੂੰ ਪਤਾ ਵੀ ਨਹੀਂ ਸੀ ਹੋਣਾ। ਇਹ ਤਾਂ ਗੱਲ ਸਹੀ ਤੁਹਾਡੀ। ਤੇ ਬਹਰਹਾਲ ਉਹਦੀ ਜਾਨ ਛੁੱਟ ਗਈ ਫਾਈਨ ਦੇ ਕੇ। ਮੈਨੂੰ ਤਾਂ ਲੱਗਦਾ ਸੀ ਕਿ ਫਰਕ ਹੋ ਗਿਆ। ਤੇ ਇਹਨਾਂ ਦਾ ਲੈਵਲ ਇਹ ਕਿ ਇਹਨਾਂ ਨੇ ਸੁਣਿਆ, ਮੈਂ ਕਿਤੇ ਪੜ੍ਹਿਆ ਨਹੀਂ, ਨਾ ਹੀ ਮੈਂ ਆਪੂ ਕਿਤੇ ਵੇਖਿਆ। ਬੰਦਾ ਗੱਲ ਕਰ ਰਿਹਾ ਸੀ ਕਿ ਮਰੀਮ ਨਵਾਜ਼ ਸਾਹਿਬਾ ਨੇ ਬਿਆਨ ਦਿੱਤਾ ਜਾਂ ਉਹਨਾਂ ਦੇ ਕਿਸੇ ਅੱਗੇ ਜਿਹੜੇ ਟਾਊਟ ਨੇ ਕਿ ਅਗਰ ਐਡਾ ਹੀ ਇਹਨੂੰ ਸ਼ੌਕ ਹੈ ਸਿਆਸਤ ਦਾ ਤੇ ਸਿਆਸਤ 'ਚ ਆ ਜਾਏ, ਕ੍ਰਿਕਟ ਛੱਡ ਦੇ। ਇਹਨਾਂ ਦਾ ਲੈਵਲ ਵੇਖੋ ਕਿ ਉਹ ਬੱਚਾ ਹੈ ਦੇ, ਉਹਨੂੰ ਇਤਨੀ ਸਮਝ ਨਹੀਂ। ਲੇਕਿਨ ਜਿਹੜੇ ਹਾਲਾਤ ਬਣੇ ਦਿਲ 'ਚ ਜਿੱਦ ਵੀ ਜਾਇਆ ਨਾ ਕਰੂੰ, ਜੇ ਹੱਕ ਤੇ ਸੱਚ ਤੇ ਇਲੈਕਸ਼ਨ ਹੋ ਜਾਏ ਵੀ ਤੁਹਾਨੂੰ ਦੱਸ ਦਿਆਂ। ਸੋ ਬੀ ਕੇਅਰਫੁਲ ਬਿਫੋਰ ਯੂ ਸੇ ਐਨੀਥਿੰਗ, ਜਸਟ ਬੀ ਕੇਅਰਫੁਲ। ਲੈਵਲ ਤੇ ਆ ਕੇ ਤੇ ਗੱਲ ਕਰਨਾ ਸੈਂਸ ਨਹੀਂ ਬਣਦੀ ਬਸ ਯਾਰ, ਤੇ ਅੱਲਾਹ ਹਦਾਇਤ ਹੈ। ਲੇਕਿਨ ਸਿਰਫ ਇਹਨਾਂ ਨੂੰ ਪਤਾ ਕਿ ਸਾਡੇ ਕੋਲ ਫਾਰਮ 47 ਨੇ, ਉਹਦੀ ਵਜ੍ਹਾ ਤੋਂ ਬੋਲਦੇ ਨੇ। ਉਹ ਉਹਨਾਂ ਨੂੰ ਪਤਾ ਕਿ ਅਸੀਂ ਹਰੇ ਆ। ਸਵਾਲ ਕਰੋ। दूसरा फ़खर ज़मान को भी कोई गलती हुई है, गलती की थी उन्हें, उन्होंने नहीं करना चाहिए सी। इतना अच्छा इंटरनेशनल प्लेयर है और सर ਉਹਨੇ ਤਾਂ ਚਵਲ ਮਾਰੀ ਹੈ ਜੀ। ਜੇ ਕੀਤਾ ਸੁਦੇ नहीं जे नहीं किया तो उन्हें किस तरह मसला हो सकता खिलाफ कोई एविडेंस होना था ना। ਅੰਪਾਇਰ ਨੇ ਵੇਖਿਆ ਅੱਜ ਕੱਲ ਤੁਸੀਂ ਕੋਈ ਵੀ ਕੰਮ ਕਿਰੇ ਵੀ ਹੁੰਦਾ ਹੋਵੇ ਨਾ ਤਾਂ ਸਮਝੋ ਰਿਕਾਰਡਿੰਗ ਹੋ ਰਹੀ ਹੈ। ऑफ कोर्स इससे कोई शक नहीं, ਤੇ ਇਤਨਾ ਕੋ ਕੈਮਰਾ ਹੁੰਦਾ बिल्कुल ਛੁਪ ਸਕਦੇ ਹੀ ਨਹੀਂ। इससे कोई शक नहीं है।
ਤੇ ਆਖਰੀ ਓਵਰ 'ਚ ਜਾ ਕੇ ਕੋਈ ਇੰਟਰਨੈਸ਼ਨਲ ਮੈਚ ਵੀ ਨਹੀਂ, ਤੁਸੀਂ ਇੱਕ ਲੀਗ ਹੋ ਰਹੀ ਹਾਰ ਵੀ ਗਏ, ਕੀ ਹੋਣਾ? ਉਹ ਬਾਲ ਨੂੰ ਨੌ ਨਾਲ ਟੈਂਪਰ ਕਰ ਰਿਹਾ। ਬਸ ਬੇਵਕੂਫੀ ਹੈ, ਇਹੀ ਕਹਿ ਸਕਦੇ। ਜਿਨ੍ਹਾਂ ਦੇ ਖਿਲਾਫ ਹੋਇਆ ਉਹ ਬਾਅਦ 'ਚ ਮੁੜੇ ਇੱਕ ਦਾ ਬਿਆਨ ਆ ਰਿਹਾ ਸੀ, ਉਹ ਉੱਥੇ ਬਾਅਦ 'ਚ ਸਵਾਲ ਜਵਾਬ ਕਰਦੇ ਨੇ ਨਾ, ਉਹ ਪ੍ਰੈਸ ਕਾਨਫਰੰਸ ਜੀ ਜੀ ਟਾਈਪ। ਜੀ। ਤੇ ਉਹਨੂੰ ਪੁੱਛਿਆ ਨੇ ਵੀ ਉਹਨੇ ਬਾਲ ਟੈਂਪਰ ਕੀਤੀ, ਉਹਨੇ ਆਖਿਆ ਮੈਂ ਨਹੀਂ ਵੇਖਿਆ। ਆਫ ਕੋਰਸ, ਤੁਸੀਂ ਕਿਸ ਨਾਲ ਕਹਿ ਸਕਦੇ ਹੋ? ਠੀਕ ਹੈ, ਉਹ ਗੱਲ ਹੈ ਕਿ ਇੱਕ ਇੰਟਰਨੈਸ਼ਨਲ ਪਲੇਅਰ ਹੈ, ਤੇਰਾ ਇੱਕ ਸਟੈਂਡਰਡ ਹੈ, ਇੱਕ ਲੈਵਲ ਹੈ, ਨਾ ਹੈ ਤੇਰਾ, ਤਾਂ ਤੂੰ ਕੀ ਕਰ ਰਿਹਾ? ਬੇਵਕੂਫੀ। ਇਹ ਉਹਦੇ ਤੋਂ ਵੀ ਵੱਡੀ ਕੁਛ ਹੈ। ਵੱਡੀ ਬੇਵਕੂਫੀ ਇਹ ਕਹਿ ਸਕਦੇ ਹਾਂ। ਅੱਛਾ, ਤੇ ਅਗਲੇ ਸਵਾਲ ਅਸੀਂ ਰੈਡੀ ਹੋ? ਜੀ ਜੀ। ਤੇ ਖਾਲੀ ਸਟੇਡੀਅਮ ਨਾਲ ਕੀ ਫਾਇਦਾ ਹੋਣਾ? ਨਾ ਕੋਈ ਰੈਵਨਿਊ ਜਨਰੇਟ ਹੋ ਰਹੀ ਹੈ, ਨਾ ਕੁਝ ਹੋ ਰਿਹਾ। ਇਹਦਾ ਕੀ ਮੰਨਤਾ ਕੀ ਹੈ, ਕਿਉਂ ਕੀਤਾ ਜਾ ਰਿਹਾ ਹੈ? ਸਰ ਡਰ ਕਿਸ ਚੀਜ਼ ਦਾ? ਕਿ ਜਿਹੜੀ ਆਵਾਮ ਆਏਗੀ ਉਹ ਤੇ ਖਾਨ ਦੇ ਨਾਰੇ ਮਾਰੇਗੀ। ਅੱਛਾ, ਇਹ ਵਜ੍ਹਾ? ਮੈਂ ਸੀ ਪੈਟਰੋਲ ਦੀ ਵਜ੍ਹਾ ਤੋਂ ਕੀਤਾ ਨੇ। ਪੈਟਰੋਲ ਕਿਹੜਾ ਉੱਥੇ ਦੁਨੀਆ ਪੀਂਦੀ ਹੈ, ਮੋਟਰਸਾਈਕਲਾਂ 'ਚ ਹੀ ਪਵਾੜਾ ਹੈ। ਹੁਣ ਚਲੋ ਜੀ ਠੀਕ ਹੈ, ਤੁਸੀਂ ਮੰਨ ਲਿਆ ਕਿ ਲਾਹੌਰ ਸ਼ਹਿਰ 'ਚ ਕਜ਼ਾਫੀ 'ਚ ਮੈਚ ਹੋ ਰਿਹਾ, ਜੀ। ਇੱਕ ਬੰਦਾ ਝੰਗ ਤੋਂ ਜਾਂਦਾ ਹੈ ਜਾਂ ਇਸਲਾਮਾਬਾਦ ਤੋਂ ਮੈਚ ਵੇਖਣ, ਉਹ ਤੇ ਪੈਟਰੋਲ ਤੇ ਚੱਲਦਾ ਹੋਏਗਾ। ਜਿਹੜੇ ਲਾਹੌਰ ਦੇ ਵਿੱਚ ਉਸ ਏਰੀਏ ਦੇ ਬੰਦੇ ਨੇ ਉਹਨਾਂ ਨੂੰ ਤੇ ਅਲਾਓ ਕਰ ਦਿਓ ਨਾ, ਹਾਂ ਬਿਲਕੁਲ, ਕੁਝ ਤਾਂ ਰੈਵਨਿਊ ਆਏ ਨਾ। ਛੱਡ ਦਿਓ ਰੈਵਨਿਊ, ਕਮ ਅਜ਼ ਕਮ ਕੋਈ ਆਡੀਅנס ਤੇ ਹੋਏ ਨਾ। ਇਹ ਵੀ ਗੱਲ ਸਹੀ ਤੁਹਾਡੀ। ਤੁਸੀਂ ਹੁਣ ਵੇਖਿਆ ਹੋਏਗਾ ਕਿ ਜਿਹੜੇ ਸਟੇਜ ਆਰਟਿਸਟ ਨੇ ਉਹਨਾਂ ਦੇ ਅੱਗੇ ਬੰਦਾ ਨਾ ਬੈਠਿਆ ਹੋਵੇ ਤਾਂ ਉਹ ਪਰਫਾਰਮ ਨਹੀਂ ਕਰ ਸਕਦੇ। ਇਹ ਬੰਦੇ ਨੂੰ ਬੜਾ ਅਜੀਬ ਲੱਗਦਾ ਹੈ। ਠੀਕ ਹੈ, ਹੁਣ ਤੁਸੀਂ ਇੰਟਰਨੈਸ਼ਨਲ ਪਲੇਅਰ ਬੁਲਾ ਲਏ ਨੇ, ਸਾਰਾ ਕੁਝ ਕਰ ਲਿਆ, ਇਤਨਾ ਖਰਚਾ ਹੋ ਰਿਹਾ ਫਰੈਂਚਾਈਜ਼ਾਂ ਦਾ, ਤੇ ਸਟੇਡੀਅਮ ਖਾਲੀ ਹੈ। ਉੱਥੇ ਜਾ ਨਾ ਜਾਓ, ਫਰੈਂਚਾਈਜ਼ ਵਾਲੇ ਬੈਠੇ ਹੁੰਦੇ ਨੇ, ਤੇ ਜਾਂ ਜਿਹੜੇ ਨਕੰਜਰ ਕੋ ਚਾਰ ਹਾਇਰ ਕੀਤੇ ਨੇ ਉਹ ਬੈਠੇ ਹੁੰਦੇ ਨੇ, ਜਿਹੜੇ ਆ ਕੇ ਸਾਨੂੰ ਰੋਜ਼ਾਨਾ ਦੀਨ ਸਿਖਾਉਂਦੇ ਨੇ। ਹੁਣ ਉੱਥੇ ਉਹਨਾਂ ਦੀਆਂ ਸ਼ਕਲਾਂ ਵੇਖਣ ਵਾਲੀਆਂ ਨੇ, ਉਹਨਾਂ ਦੀ ਡਰੈਸਿੰਗ ਵੇਖਣ ਵਾਲੀ ਹੈ ਕਿ ਉਹ ਦੁਪੱਟੇ ਕਿੱਧਰ ਗਏ ਨੇ, ਤੇ ਉਹ ਬੈਠੇ ਹੁੰਦੇ ਨੇ, ਹੋਰ ਤਾਂ ਬੰਦੇ ਹੀ ਕੋਈ ਨਹੀਂ। ਇਹਨਾਂ ਨੂੰ ਜਿੱਥੇ ਵੀ ਹੁਣ ਮੁਲਤਾਨ ਮੈਚ ਹੁੰਦਾ ਉਹਦੇ ਤੋਂ ਕੋਈ ਤੇਲ ਨਹੀਂ ਲੱਗਦਾ। ਜਿਹੜੇ ਮੁਲਤਾਨ ਸ਼ਹਿਰ ਦੇ ਬੰਦੇ ਨੇ ਉਹ ਵਾਕ ਕਰਕੇ ਪੈਦਲ ਵੀ ਜਾ ਸਕਦੇ ਨੇ। ਉਹਨਾਂ ਨੂੰ ਅਲਾਓ ਹੋਣਾ ਚਾਹੀਦਾ ਕਿ ਠੀਕ ਹੈ, ਤੁਸੀਂ ਇੱਕ ਐਲਾਨ ਕਰੋ ਕਿ ਜਿਹੜੇ ਨਜ਼ਦੀਕੀ ਬੰਦੇ ਨੇ ਉਹ ਆ ਜਾਓ, ਬਾਹਰੋਂ ਨਾ ਆਓ, ਤੇ ਸਟੇਡੀਅਮ 'ਚ ਮੈਚ ਵੇਖਣਾ ਚਾਹੀਦਾ। ਨਹੀਂ, ਮੇਰੇ ਖਿਆਲ 'ਚ ਇਹ ਮੈਚ ਸਿਰਫ ਕਰਾਚੀ 'ਚ ਤੇ ਲਾਹੌਰ 'ਚ ਹੋ ਰਹੇ ਨੇ, ਹੋਰ ਕਿਧਰੇ ਨਹੀਂ ਹੋ ਰਹੇ ਜਿਹੜੇ ਇਸ ਦਫਾ PSL 11 ਹੈ। ਤਾਂ ਨਹੀਂ, ਹੋਣਗੇ, ਸਿਰਫ ਪਿੰਡੀ ਇਸ ਹੋਣਗੇ, ਨਾ, ਮੁਲਤਾਨ ਹੋਣਗੇ। ਇਸ ਦਫਾ ਸਿਰਫ ਲਾਹੌਰ ਐਂਡ ਕਰਾਚੀ। ਵਜ੍ਹਾ ਉਹਨਾਂ ਨੂੰ ਪੁੱਛੋ। ਹੁਣ ਮੈਂ ਤਾਂ ਭਾਈ ਜੀ ਜੋ ਪਤਾ ਜਾਂ ਸੁਣਿਆ ਜਾਂ ਵੇਖਿਆ ਟੀਵੀ ਤੋਂ ਦੱਸ ਰਿਹਾ ਨਾ, ਮੇਰੇ ਕੋਲੋਂ ਪੁੱਛਦੇ ਨੇ ਨਾ ਮੇਰੀ ਅਥਾਰਟੀ ਨੂੰ ਕਹਿਣ ਦੀ। ਇਹ ਦੋ ਜਗ੍ਹਾ ਤੇ ਹੋ ਰਹੇ ਮੈਂ ਨੇ। ਅੱਗੇ ਵੀ ਇੱਕ ਪ੍ਰੋਗਰਾਮ ਕੀਤਾ, ਜੀ ਜੀ ਹੁਣ ਅੱਜ ਵੀ ਅਸੀਂ ਕਰ ਰਹੇ ਹਾਂ ਕ੍ਰਿਕਟ ਤੇ। ਜੀ। ਤੇ ਮੈਂ ਤੇ ਇਹੀ ਕਹਿ ਸਕਣਾ ਕਿ ਜਿੰਨਾ ਚਿਰ ਨਕਵੀ ਸਾਹਿਬ ਨੇ ਨਾ ਸਾਹਿਬ, ਉਹਨਾਂ ਚਿਰ ਪਾਕਿਸਤਾਨ ਦੀ ਕ੍ਰਿਕਟ ਇੰਨਾ ਨਹੀਂ ਲੈ ਜੋ ਕਿਸੇ ਕਿਸਮ ਦੀ। ਠੀਕ ਹੈ, ਜਦੋਂ ਇਹਨਾਂ ਨੇ ਲੈ ਰਾਜੀ ਹੁਣ ਹੋ ਗਿਆ, ਤਾਂ ਫਿਰ ਕੋਈ ਵੇਖੇ ਜਾਂ ਨਾ ਵੇਖੇ, ਉਹ ਇੰਨੇ ਸਮਝੋ ਹੁਣ ਫਾਤਿਹਾ ਪੜ੍ਹਨ ਕੋਈ ਨਹੀਂ ਆ ਰਿਹਾ। ਦੇਖੋ, ਉਹਦੀ ਵਜ੍ਹਾ ਮੈਂ ਤੁਹਾਨੂੰ ਤਾਂ ਪੁੱਛਿਆ ਕਿ ਦੇਖੋ ਪਾਕਿਸਤਾਨ ਇੱਕ ਜਿਹੜਾ ਨਾ ਗਰੀਬ ਤੋਂ ਗਰੀਬਤਰ ਮੁਲਕ ਹੈ। ਮਤਲਬ ਉਹ ਨਹੀਂ ਸਰ, ਨਹੀਂ ਸਰ, ਤੁਹਾਡੀ ਅਗਲੀ ਕੇਸ ਨਾ ਆਵੇ ਤੇ ਤੁਸੀਂ ਮੁਲਕ ਚੱਲ ਨਹੀਂ ਸਕਦਾ। ਸਰ ਤੁਸੀਂ ਇਹ ਨਾ ਕਹੋ ਮੁਲਕ ਗਰੀਬ ਹੈ, ਅੱਛਾ ਠੀਕ। ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੀ ਗੌਰਮੈਂਟ ਗਰੀਬ ਹੈ। ਠੀਕ ਹੈ। ਤੁਹਾਡੀ ਆਵਾਮ ਤੁਸੀਂ ਪਾਕਿਸਤਾਨ ਦੇ ਵਿੱਚ ਵੇਖੋ ਤੇ ਠੀਕ ਹੈ। ਅਸੀਂ ਕੰਪੇਅਰ ਕਰਨੇ ਆ ਇੰਡੀਆ ਨਾਲ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਇਹਨਾਂ ਨਾਲ ਹੀ ਕਰਨਾ ਹੈ ਨਾ। ਜੀ ਬਿਲਕੁਲ। ਉਹਨਾਂ ਦੀ ਆਵਾਮ ਨਾਲੋਂ ਸਾਡੀ ਆਵਾਮ ਬਿਹਤਰ ਗੁਜ਼ਰ ਰਹੀ ਹੈ, ਜ਼ਿੰਦਗੀ ਗੁਜ਼ਾਰ ਰਹੀ ਹੈ। ਸਾਡੀ ਗੌਰਮੈਂਟ ਉਹਨਾਂ ਦੀਆਂ ਗੌਰਮੈਂਟਾਂ ਨਾਲੋਂ ਬਹੁਤ ਬਦਤਰ ਹੈ। ਰੋਂਗ ਮੈਨੇਜਮੈਂਟ ਕਰਕੇ। ਇਕਾਨਮੀ ਦੇ ਵਜ੍ਹਾ ਤੇ ਮੈਨੇਜਮੈਂਟ ਰੋਂਗ ਹੈ ਨਾ ਫਿਰ, ਮਤਲਬ ਪ੍ਰੋਪਰ ਟੈਕਸ ਨਾ ਹੈ ਲੈਣਾ। ਹੀ ਨਹੀਂ। ਜਿਨ੍ਹਾਂ ਨੂੰ ਫੜਨਾ ਉਹਨਾਂ ਨੂੰ ਨਹੀਂ ਫੜ ਰਹੇ, ਜਿਨ੍ਹਾਂ ਨੂੰ ਨਹੀਂ ਫੜਨਾ ਉਹਨਾਂ ਨੂੰ ਫੜ ਰਹੇ ਨੇ। ਠੀਕ ਹੈ,
ਜਦੋਂ ਤੱਕ ਕਾਨੂੰਨ ਨਹੀਂ ਹੋਵੇਗਾ, ਤੁਸੀਂ ਇੱਥੇ ਰਾਤੀ 2 ਵਜੇ ਵੀ ਜਾਂਦੇ ਹੋ ਤੇ ਜਿੱਥੇ ਸਟਾਪ ਸਾਈਨ ਆਉਣਾ ਤੁਸੀਂ ਰੁਕਣਾ ਹੈ। ਮਸਟ ਰੁਕਣਾ ਹੈ। ਪੁਲਿਸ ਹੈ ਜਾਂ ਨਹੀਂ, ਬਿਲਕੁਲ ਰੈੱਡ ਲਾਈਟ ਆਉਣੀ ਹੈ ਤੇ ਤੁਸੀਂ ਰੁਕਣਾ ਹੈ। ਬਿਲਕੁਲ ਸਪੀਡ 25 ਦੀ ਹੈ ਤੇ ਤੁਸੀਂ 25 ਤੇ ਜਾਣਾ ਹੈ। ਬਿਲਕੁਲ ਵਜ੍ਹਾ ਕੀ ਹੈ ਕਿ ਕਾਨੂੰਨ ਹੈ। ਤੁਹਾਨੂੰ ਪਤਾ ਜਿਹਨੇ ਡੱਕ ਲਿਆ ਟਿਕਟ ਦੇ ਸੜੀ, ਮੈਂ ਗਿਲਟੀ ਹਾਂ। ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਜਿਹੜਾ ਗਰੀਬ ਹੈ ਉਹ ਲਿੱਤਰ ਖਾ ਰਿਹਾ, ਉਹਨੇ ਗਲਤੀ ਨਾ ਕੀਤੀ ਹੋਵੇ ਤਾਂ ਵੀ ਲਿੱਤਰ ਨੇ। ਜਿਹੜਾ ਅਮੀਰ ਹੈ ਉਹਨੇ ਗਲਤੀ ਕਰਕੇ ਵੀ ਬਚ ਜਾਣਾ। ਉਹ ਜਦੋਂ ਕਾਨੂੰਨ ਹੀ ਨਹੀਂ ਤਾਂ ਫਿਰ ਗੱਲ ਕਿਹੜੀ ਹੈ ਉੱਥੇ? ਠੀਕ ਦੇਖੋ, ਮੈਨੇਜਮੈਂਟ ਕਿਸ ਤਰ੍ਹਾਂ ਹੋਏਗੀ? ਕਾਨੂੰਨ ਹੈ, ਉਹਨੂੰ ਤੇ ਇੰਪਲੀਮੈਂਟ ਰੋਂਗ ਹੁੰਦਾ ਪਿਆ। ਸਰ ਤੁਹਾਡਾ ਇਦਾਰਾ ਹੈ FBI ਇੱਥੇ ਤੱਕ ਪਾਕਿਸਤਾਨ ਦਾ, ਪਾਕਿਸਤਾਨ ਦਾ, ਪਾਕਿਸਤਾਨ 'ਚ FBI ਨਹੀਂ ਹੈ। ਕੀ ਹੈ IRS ਵਾਲਾ, ਕੀ ਨੇ ਉਹ? ਨਹੀਂ, ਇਨਕਮ ਟੈਕਸ ਵਾਲੇ ਦੀ ਗੱਲ ਕਰ ਰਹੇ ਹੋ? FBI ਇਨਕਮ ਟੈਕਸ ਵਾਲੇ। FBR ਦਾ ਬੰਦਾ ਸੀ ਤੇ 50 ਅਰਬ ਦੀ ਉਹਦੀ ਪ੍ਰਾਪਰਟੀ ਹੈ। ਉਫ। ਠੀਕ ਹੈ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਮੇਰੇ ਕੋਲ ਪ੍ਰੂਫ ਕੋਈ ਨਹੀਂ। ਇਸ ਵਾਸਤੇ ਮੈਂ ਮੁਤਾਤ ਹੋ ਕੇ ਇੱਕ ਜਰਨਲ ਗੱਲ ਕਰ ਰਿਹਾ ਕਿ ਉਹਦਾ FBR ਦਾ ਬੰਦਾ 50 ਅਰਬ ਰੁਪਇਆ। ਹੁਣ ਸੋਚਣ ਦੀ ਗੱਲ ਹੈ ਕਿ ਉਹਦੇ ਕੋਲ 50 ਅਰਬ ਕਿੱਥੋਂ ਆਇਆ? ਉਹਨੇ ਮੁਲਕ ਨੂੰ ਲੁੱਟਿਆ, 30 ਸਾਲ ਆਵਾਮ ਨੂੰ ਲੁੱਟਿਆ, ਲੇਕਿਨ 30 ਮੁਲਕ ਸਾਲ 40 ਸਾਲ ਨੌਕਰੀ ਵੀ ਕਰੇ ਤੇ 30 ਨਹੀਂ ਸਕਦਾ। ਨਹੀਂ, ਨੌਕਰੀਦਾਰ ਬੰਦੇ ਨੂੰ ਕੋਈ ਨਹੀਂ ਬਚਦਾ ਜੇ। 50 ਅਰਬ ਜਿਹੜਾ ਉਹ ਬਹੁਤ ਜ਼ਿਆਦਾ ਪੈਸੇ ਨੇ। 50 ਲੱਖ ਵੀ ਨਹੀਂ ਬਚਦਾ ਜੇ ਪ੍ਰੋਪਰ ਤਰੀਕੇ ਨਾਲ ਚੱਲ। ਜਿੱਦਾਂ ਖਰਚੇ ਹੁੰਦੇ ਨੇ ਅਫਸਰਾਂ ਦੇ, ਫਿਰ ਅਫਸਰਾਂ ਵਾਲੇ ਖਰਚੇ ਹੁੰਦੇ ਨੇ ਨਾ। ਆਫ ਕੋਰਸ ਪੇ ਤਾਂ ਹੁੰਦੀ ਹੈ, ਲੇਕਿਨ ਦੈਨ ਤੁਹਾਡਾ ਸਟੈਂਡਰਡ ਇਹ ਉਹ। ਬੰਦਾ 50 ਅਰਬ ਬਚਾ ਰਿਹਾ ਜੇ ਸਾਨੂੰ ਪਤਾ ਲੱਗ ਸਕਦਾ, ਸਾਡੇ ਇਦਾਰਿਆਂ ਦੂਜਿਆਂ ਨੂੰ ਨਹੀਂ ਪਤਾ। ਬਿਲਕੁਲ ਪਤਾ ਨਹੀਂ। ਗੱਲ ਉਹੀ ਹੈ ਕਿ ਸਾਰੇ ਰਲੇ ਨੇ। ਯੈਸ, ਕੀ ਕਹਿ ਸਕਦੇ ਹੋ ਉੱਥੇ? ਤੁਸੀਂ ਮੈਨੇਜਮੈਂਟ ਕੀ ਕਰੇਗੀ? ਫਿਰ ਇਹ ਤਾਂ ਮੈਨੇਜਮੈਂਟ ਦਾ ਕੰਮ ਹੈ ਨਾ ਕਿ ਪ੍ਰੋਪਰ ਬੰਦੇ ਲੱਗੇ ਹੋਣ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਮੁਲਕ ਗਰੀਬ ਹੈ। ਸਰ ਪਾਕਿਸਤਾਨ ਨੂੰ ਜਿਹੜੀ ਪੋਜੀਸ਼ਨ ਦੇ ਵਿੱਚ ਹੈ ਨਾ, ਸਿਰਫ 1 ਸਾਲ ਕੋਈ ਬੰਦੇ ਦਾ ਪੁੱਤਰ ਲੱਭ ਜਾਏ ਨਾ ਇਹ 'ਚ ਕੋਈ ਸ਼ੱਕ ਨਹੀਂ ਤੇ ਪਾਕਿਸਤਾਨ ਫਿਰ ਅਗਲੀ ਪੋਜੀਸ਼ਨ ਤੇ ਟੁਰ ਰਹਿਣਾ। ਹੈ। ਤੁਸੀਂ ਪ੍ਰੋਪਰ ਗੱਲ ਕੀਤੀ। 2 ਸਾਲ ਪਹਿਲੇ ਮੇਰਾ ਬੱਚਾ 11 ਸਾਲ ਦੀ ਉਮਰ ਸੀ। ਜੀ ਇਸ ਤਰ੍ਹਾਂ ਹੀ ਗੱਲ ਹੋ ਰਹੀ ਥੀ। ਉਹਨੇ ਕਿਹਾ ਪਾਪਾ 1 ਸਾਲ ਮੁਝੇ ਪਾਕਿस्तान दे दो, मैं तो सीधा कर दूँगा। 11 ਸਾਲ ਦਾ ਬੱਚਾ ਇੱਥੇ ਰਹਿੰਦੇ ਪਏ, ਕਹਿੰਦੇ ਉਹਦੇ ਮੈਨੇਜਮੈਂਟ ਕਰਾਂ ਵੀ ਮੈਂ ਤੈਨੂੰ ਸਿੱਧਾ ਕਰ ਦਾਂਗਾ। ਤੇ ਹੁਣ 13 ਸਾਲ ਦਾ ਹੋ ਗਿਆ। ਹੁਣ ਉਹਨੂੰ ਪੁੱਛਿਆ, ਕਹਿੰਦੇ ਹੁਣ ਮੇਰੀ ਤੌਬਾ ਪਾਕਿਸਤਾਨ ਤੋਂ ਮੈਂ ਜੰਗ ਛੁਡਾਉਂਦਾ। ਉਹਨੇ ਹੱਥ ਜੋੜੇ ਨੇ, ਮੈਂ ਨਹੀਂ, ਮੇਰੀ ਤੌਬਾ ਉਹਨਾਂ ਕੋਲੋਂ। ਮੈਂ ਅੱਜ ਵੀ ਰੈਡੀ ਹਾਂ। ਮੈਂ ਚਿੱਟਾ ਨੂੰ ਪੜ੍ਹਨਾ। ਠੀਕ ਹੈ, 1 ਸਾਲ ਜਿਹੜਾ ਆਸਮ ਮੁਨੀਰ ਕੋਲ ਡੰਡਾ ਉਹ ਮੇਰੇ ਹੱਥ 'ਚ ਦੇ ਦੇਣ। ਤੈਨੂੰ ਖੜਕ ਸਿੰਘ ਬਣਾ ਦੀ ਹੈ, ਉਹ ਵੀ ਮੇਰੇ ਹੱਥ 'ਚ ਫੜਾ ਦੇਣ ਤੇ ਯਕੀਨ ਕਰੋ ਪਾਕਿਸਤਾਨ ਦੀ ਇਕਾਨਮੀ ਵੀ ਠੀਕ ਹੋ ਜਾਏਗੀ, ਕਰਜ਼ਾ ਵੀ ਲੈ ਜਾਏਗਾ, ਪਾਕਿਸਤਾਨ ਤਰੱਕੀ ਵੀ ਕਰੇਗਾ, ਕਰਪਸ਼ਨ ਵੀ ਨਹੀਂ ਹੋਣ ਲਈ, ਹਰ ਚੀਜ਼ ਸਿੱਧੀ ਹੋ ਜਾਏਗੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਕਿਉਂ ਨਹੀਂ ਹੁੰਦੀ? ਅੱਲਾ ਨੇ ਇਤਨੇ ਜਿਹੜੇ ਨਾ ਖਜ਼ਾਨੇ ਨਾਲ ਪਾਕਿਸਤਾਨ ਨੂੰ ਨਵਾਜ਼ਿਆ ਨਾ ਕਿ ਤੁਸੀਂ ਸੋਚ ਨਹੀਂ ਸਕਦੇ ਹੋ। ਤੁਹਾਨੂੰ ਇੱਕ ਹੋਰ ਵੀ ਗਰੰਟੀ ਦੇ ਦੇਣਾ, ਜੀ ਜੀ, ਮੈਂ ਪਾਕਿਸਤਾਨ ਦੇ ਵਿੱਚੋਂ 1 ਰੁਪਇਆ ਨਹੀਂ ਕੱਢਣ ਵਾਲਾ। ਕਿਸੇ ਤੁਹਾਡੇ ਜਿਹੜੇ ਪਏ ਨਾ ਖਜ਼ਾਨੇ, ਮੈਂ ਉਹਨਾਂ ਨੂੰ ਵੀ ਨਹੀਂ ਛੇੜਨ ਵਾਲਾ। ਪਾਕਿਸਤਾਨ ਦਾ ਕਰਜ਼ਾ ਵੀ ਲੈ ਜਾਏਗਾ, ਪਾਕਿਸਤਾਨ ਦੇ ਇਦਾਰੇ ਵੀ ਸਿੱਧੇ ਹੋ ਜਾਣਦੇ ਤੇ ਪਾਕਿਸਤਾਨ ਵੀ ਸਿੱਧਾ ਹੋ ਜਾਏਗਾ ਇਨਸ਼ਾਅੱਲਾ, ਅੱਲਾ ਕਰੇ। ਸਿਰਫ 1 ਸਾਲ। ਤੇ ਉਸ ਬਾਅਦ ਤੁਹਾਡੇ ਨਾਲ ਕੀ ਹੋਣਾ? ਨਹੀਂ, ਮੈਂ ਫਿਰ ਮੇਰੇ ਨਾਲ ਕੀ ਹੋਣਾ ਜਦੋਂ ਮੈਂ ਹਰਸ਼ਾ ਸਿੱਧੀ ਕਰਨੀ? ਮੇਰੇ ਨਾਲ ਫਿਰ ਕੀ ਹੋਣਾ? ਉਹਨਾਂ ਨੇ ਤੁਹਾਨੂੰ ਸਿੱਧਾ ਕਰ ਦੇਣਾ ਉਸ ਤੋਂ ਬਾਅਦ। ਸਰ ਉਹ ਡੰਡਾ ਹੈ ਨਾ, ਡੰਡਾ ਹੁਣ ਜਿਹਦੇ ਹੱਥ 'ਚ ਆ ਜਾਏ ਉਹ ਆਮਦਾ 3 ਸਾਲਾਂ ਵਾਸਤੇ, ਤੇ ਅੱਗੋਂ 11 ਸਾਲ ਮਰਨ ਤਾਂ ਹੀ ਰਹਿੰਦੇ ਨੇ। ਫਿਰ ਉਹਨਾਂ ਨੂੰ ਕਿਹੜਾ ਕੋਈ ਲਾ ਸਕਦਾ? ਜਦੋਂ ਡੰਡਾ ਆ ਜਾਣਾ ਫਿਰ ਮੈਂ ਡੰਡਾ ਦੇਣਾ ਕਿਸੇ ਨੂੰ ਤੋਂ ਜਾਣਾ ਨਾ। ਇਹ ਸਾਲ ਬਸ ਹੀ ਆਪਣੇ ਆਪ ਨੂੰ ਫਿਰ ਕਹਿਣਾ 1 ਸਾਲ ਮੁਝੇ ਦੋ ਹੋਰ, ਇਹਦਾ ਮਤਲਬ ਹੈ 1 ਸਾਲ ਤੋਂ ਬਾਅਦ ਮੈਂ ਲਿਖ ਕੇ ਦਿਆਂਗਾ ਅਗਰ ਇਹ ਮੁਲਕ ਠੀਕ ਨਾ ਹੋਵੇ ਸਰ ਤਨ ਸੇ ਜੁਦਾ ਨੋ ਪਰਚਾ। ਨਹੀਂ ਨਹੀਂ, ਅੱਲਾ ਮਾਫ करे ਜੀ। ਵੇਖੋ ਸਰ ਮੈਂ ਦਾਵਾ ਮੇਰਾ ਨਹੀਂ ਹੋ ਸਕਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਸਰ ਤੁਹਾਡੇ ਕਿਤਨੇ ਬੰਦੇ ਬਾਹਰ ਨੇ? ਬਹੁਤ ਸਾਰੇ ਨੇ ਐਸਟੀਮੇਟਡ ਯਾਰ, ਕਰੋੜਾਂ 'ਚ ਹੋਣੇ ਨੇ ਕਮ ਸੇ ਕਮ। ਤੁਸੀਂ 50 ਲੱਖ ਹੀ ਲਾ ਲਓ। ਨਹੀਂ 5 ਕਰੋੜ ਜਾਂ 3 ਕਰੋੜ ਹੋਣਾ ਕਮ ਸੇ ਕਮ। 50 ਲੱਖ ਹੀ ਲਾ ਲਓ। ਪਾਕਿਸਤਾਨ ਦਾ ਕਰਜ਼ਾ ਕਿਤਨਾ ਹੈ? 130 ਅਰਬ। ਇਹਨੂੰ ਡਿਵਾਈਡ ਕਰੋ
50 ਲੱਖ ਬੰਦੇ ਤੇ ਕਿਤਨਾ ਆਮਦਾ ਫੀ ਹੈਡ ਕਰੋ ਸੋ ਕੈਲਕੂਲੇਟ ਕਰ ਲਓ ਕਿ 50 ਲੱਖ 1 ਅਰਬ 100 ਤੇ 3 ਅਰਬ 130 ਨੂੰ 50 ਦੇ ਕਰਨਾ ਠੀਕ ਹੈ। ਜੀ 50 ਲੱਖ ਤੇ ਮੈਂ ਹੁਣੇ ਤੁਹਾਨੂੰ ਕਰਜ਼ਾ ਲਾ ਦੇਣਾ। ਇਹ 260 ਲੱਖ ਰੁਪਇਆ ਬਣਦਾ ਗਾਲਬਨ, ਜੀ 260 ਲੱਖ ਰੁਪਇਆ ਬਣਦਾ। 2 ਕਰੋੜ ਤੇ 60 ਲੱਖ ਰੁਪਇਆ ਪਰ ਹੈਡ। ਨਹੀਂ ਨਹੀਂ 2 ਕਰੋੜ ਤੋਂ ਘੱਟ ਹੋਣਾ ਜੇ। ਅੱਛਾ ਸਰ ਕੋਈ नहीं समझ एक इतना ਤਕਸੀਮ 50 ਲੱਖ 2 ਕਰੋੜ 60 ਲੱਖ ਰੁਪਏ 2 करोड़ 60 बनता है या जी, 2 करोड़ लाख 60 60 बनता है? 2 ਕਰੋੜ 60 ਲੱਖ। ठीक है। ਹੁਣ 2 ਕਰੋੜ ਤੇ 60 ਲੱਖ ਰੁਪਇਆ ਬਣਦਾ ਔਰ ਅਮਰੀਕਾ ਦੇ ਵਿੱਚ ਸਿਰਫ ਐਸੀਆਂ ਪਾਰਟੀਆਂ ਨੇ ਜਿਹੜੀਆਂ ਤੁਹਾਨੂੰ 2-2 4-4 ਲੱਖ ਡਾਲਰ ਵਿਦਆਊਟ ਐਨੀ ਰੀਜ਼ਨ ਹੀ ਦੇ ਸਕਦੀਆਂ। ਇਸ 'ਚ ਕੋਈ ਸ਼ੱਕ ਨਹੀਂ ਹੈ, ਨਾਫਰ ਵੀ ਕੀਤਾ ਸੀ ਪਹਿਲਾਂ ਵੀ। ਠੀਕ ਹੈ, ਤੁਸੀਂ ਕਿਸੇ ਬੰਦੇ ਕੋਲੋਂ ਪੈਸਾ ਫ੍ਰੀ ਚ ਨਾ ਲਓ। ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਨੇ, ਮੈਂ ਕਿ ਇੱਕ ਅੱਛੀ ਸੁਸਾਇਟੀ ਤੁਸੀਂ ਜਿਸ ਤਰ੍ਹਾਂ ਖਾਨ ਸਾਹਿਬ ਨੇ ਇੱਕ ਲਾਂਚ ਕੀਤੀ ਲਾਹੌਰ ਦੇ ਵਿੱਚ ਰਾਵੀ ਦੇ ਕਿਨਾਰੇ ਤੇ, ਤੁਸੀਂ ਉੱਥੇ ਸੁਸਾਇਟੀ ਬਣਾ ਕੇ ਹਰ ਬੰਦੇ ਨੂੰ ਇੱਕ ਇੱਕ ਪਲਾਟ ਦੇ ਦਿਓ ਕਿ ਇਹ ਤੇਰਾ ਉਸ ਬਦਲੇ ਦੇ ਵਿੱਚ ਪਲਾਟ ਹੈ। ਠੀਕ ਹੈ, ਤੁਹਾਡਾ ਕਰਜ਼ਾ ਲੈਂਦਾ ਕਿ ਨਹੀਂ ਲੈਂਦਾ? ਇਹ ਮੈਂ ਕਿਸੇ ਯੂਰਪ ਕਿਸੇ ਅਰਬ ਵਾਲਿਆਂ ਨੂੰ ਨਹੀਂ ਛੇੜਿਆ, ਇੱਥੋਂ ਹੀ ਅਮਰੀਕਾ ਦੇ ਵਿੱਚੋਂ ਤੁਹਾਡਾ ਕਰਜ਼ਾ ਲੈ ਜਾਣਾ। ਠੀਕ, ਕਰਜ਼ਾ ਲੈਂਦਾ ਕਿ ਨਹੀਂ ਲੈਂਦਾ? ਬਿਲਕੁਲ ਲੈ ਜਾਂਦਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੀ ਪ੍ਰਾਇੋਰਟੀਜ਼ ਤੁਹਾਡੇ ਮਿਨਿਸਟਰ ਤੁਹਾਡੇ ਬਿਊਰੋਕ੍ਰੇਸੀ ਇੰਜੋਏ ਕਰ ਰਹੀ ਹੈ, ਉਹ ਉਹਨਾਂ ਬੰਦਿਆਂ ਵਾਸਤੇ ਹੋਵੇਗੀ। ਬੇਸ਼ੱਕ ਜਦੋਂ 에ਅਰਪੋਰਟ ਤੇ ਲੈਣ ਤੇ ਉਹਨਾਂ ਨੂੰ ਉਹ ਜਿਹੜਾ ਪ੍ਰੋਟੋਕੋਲ ਲੱਭੇਗਾ, ਕਿਸੇ ਮਿਨਿਸਟਰ ਨੂੰ ਕਿਸੇ ਇਦਾਰੇ ਵਾਲੇ ਨੂੰ ਪ੍ਰੋਟੋਕੋਲ ਨਹੀਂ ਲੱਭੇਗਾ। ਜਿਹੜਾ ਬੰਦਾ ਟਰੈਵਲ ਕਰੇਗਾ ਉਹ ਆਪਣੇ ਖਰਚੇ ਤੇ ਕਰੇਗਾ। ਜਿਹੜਾ ਸੂਬੇਦਾਰ ਤੱਕ ਮੇਜਰ ਸੂਬੇਦਾਰ ਮੇਜਰ ਹੁੰਦਾ, ਉਹਦੇ ਤੋਂ ਬਾਅਦ ਮੈਂ ਕੈਪਟਨ ਸ਼ੁਰੂ ਹੁੰਦਾ, ਉੱਥੋਂ ਤੱਕ ਲੈਫਟੀਨੈਂਟ ਦੈਨ ਕੈਪਟਨ, ਜਿਹੜਾ ਵੀ ਹੈ ਲੈਫਟੀਨੈਂਟ ਤੋਂ ਥੱਲੇ ਥੱਲੇ ਜਿਤਨੇ ਸਿਪਾਹੀ ਨੇ ਨਾ ਆਰਮੀ ਦੇ, ਸਾਰਿਆਂ ਵਾਸਤੇ ਕਿਰਾਇਆ ਫ੍ਰੀ ਹੋਏਗਾ। ਉਹਦੇ ਉੱਤੇ ਕਿਸੇ ਬੰਦੇ ਵਾਸਤੇ ਕੋਈ ਚੀਜ਼ ਫ੍ਰੀ ਨਹੀਂ। ਜਿਹੜੇ ਸਾਡੇ ਵਾਸਤੇ ਕੁਰਬਾਨੀਆਂ ਦਿੰਦੇ ਨੇ ਉਹਨਾਂ ਨੂੰ ਫ੍ਰੀ ਦਿਓ। ਖਾਦ ਦੀਆਂ ਜਿਤਨੀਆਂ ਫੈਕਟਰੀਆਂ ਨੇ ਸਾਰੀਆਂ ਬੰਦ ਹੋ ਜਾਣਗੀਆਂ। ਤੁਹਾਨੂੰ ਪਤਾ ਖਾਦ ਕਦੋਂ ਸ਼ੁਰੂ ਹੋਈ ਸੀ? ਕੋਈ ਪਤਾ। ਔਰ ਇਹ ਫੈਕਟਰੀਆਂ ਕਿਹਦੀਆਂ ਨੇ? ਹਰ ਮੁਲਕ ਦੇ ਵਿੱਚ ਟੋਟਲ ਫੈਕਟਰੀ ਹੈ ਜਿਹੜੀ ਇਹ ਇਦਾਰਿਆਂ ਕੋਲ, ਸਟੈਬਲਿਸ਼ਮੈਂਟ ਕੋਲ ਖਾਦ ਦੀ। ਠੀਕ ਹੈ। ਇਹ ਖਾਦ ਤੁਹਾਡੀ ਪੈਂਦੀ ਸੀ ਧਮਾਕਿਆਂ ਵਿੱਚ, ਇਹ ਜਿਹੜੇ ਪਟਾਕੇ ਬਣਦੇ ਨੇ। ਅੱਛਾ, ਬਰੂਦ ਦੇ ਵਿੱਚ ਮਾਰਦੇ। ਠੀਕ ਹੈ, ਵਰਲਡ ਵਾਰ 2 ਤੋਂ ਬਾਅਦ ਜਦੋਂ ਹਰ ਸ਼ੈ ਖਤਮ ਹੋ ਗਈ, ਉਹਨਾਂ ਕਿਹਾ ਹੁਣ ਅਸੀਂ ਇਹਦਾ ਕੀ ਕਰੀਏ, ਸਾਡੀ ਤਾਂ ਆਮਦਨ ਰੁਕ ਗਈ ਹੈ। ਉਹਨਾਂ ਨੇ ਐਜ਼ ਏ ਖਾਦ ਤੁਹਾਨੂੰ ਇੰਟਰੋਡਿਊਸ ਕਰਵਾਈ ਕਿ ਇਹ ਜ਼ਮੀਨਾਂ ਨੂੰ ਪਾਓ। ਇਹ ਵਰਲਡ ਵਾਰ 2 ਤੋਂ ਬਾਅਦ ਇਹ ਸੁਗਾਤ ਆਈ ਹੈ। ਵੀ ਕੈਮੀਕਲ ਖਾਓ, ਕੈਮੀਕਲ ਖਾਓ। ਸਾਡੇ ਮੁਲਕ ਦੀ ਅੱਧੇ ਤੋਂ ਜ਼ਿਆਦਾ ਗੈਸ ਹੈ ਜਿਹੜੀ ਉਹ ਤੁਹਾਡੀ ਇਹਨਾਂ ਫੈਕਟਰੀਆਂ ਨੂੰ ਜਾ ਰਹੀ ਹੈ ਫ੍ਰੀ ਆਫ ਕਾਸਟ। ਅੱਛਾ, ਫ੍ਰੀ ਆਫ ਕਾਸਟ ਜਾ ਰਹੀ ਹੈ? ਯੈਸ ਸਰ। ਮੁਲਕ ਤੁਹਾਡਾ ਸਹੀ ਹੁੰਦਾ ਕਿ ਨਹੀਂ ਹੁੰਦਾ? ਜਿਹੜੀ ਗੈਸ ਉੱਥੇ ਜਾ ਰਹੀ ਹੈ ਉਹ ਆਵਾਮ ਨੂੰ ਦਿਓ, ਆਵਾਮ ਦੇ ਚੁੱਲ੍ਹੇ ਬੜਾ। ਸਹੀ ਗੱਲ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ ਸਰ। ਸਾਰਾ ਕੁਝ ਸਹੀ ਹੋ ਸਕਦਾ। ਪਾਕਿਸਤਾਨ ਅੱਜ ਵੀ ਠੀਕ ਹੈ, ਕੱਲ੍ਹ ਵੀ ਠੀਕ ਹੈ, ਸਿਰਫ ਉਹਦੇ ਵਿੱਚੋਂ ਇਹ ਚੋਰ ਜਿਹੜੇ ਨੇ ਤੇ ਚੋਰਾਂ ਨਾਲ ਜਿਹੜੀ ਰਲੀ ਕੁੱਤੀ ਹੈ ਇਹ ਨਾ ਆਵੇ ਤੇ ਪਾਕਿਸਤਾਨ ਬਿਹਤਰੀਨ ਹੈ। ਨਹੀਂ, ਆਫ ਕੋਰਸ ਹੈ। ਇੱਕ ਤਾਂ ਹੁੰਦਾ ਹੈ ਕਰਪਸ਼ਨ, ਇੱਕ ਹੁੰਦੀ ਹੈ ਕਿ ਜ਼ਿਆਦਤੀ ਹੋ ਰਹੀ ਹੈ ਕਿ ਸਰ ਲੁੱਟ ਕੇ ਵੀ ਦੂਸਰੇ ਮੁਲਕਾਂ ਜਾ ਕੇ ਇਨਵੈਸਟ ਹੋ ਜਾਂਦਾ ਹੈ, ਜਾਂ ਤਾਂ ਮੁਲਕ 'ਚ ਹੀ ਰਵੇ ਨਾ। ਇਹ ਜ਼ੁਲਮ ਹੋ ਰਿਹਾ ਤੇ ਇਹ ਚੀਜ਼ਾਂ ਫਿਰ ਹੁਣ ਕੀ ਕਹਿ ਸਕਦੇ ਹਾਂ ਅਸੀਂ ਕਿ ਸਰ ਇਹਦੇ ਵਿੱਚ ਇਹੀ ਕਹਿ ਸਕਦੇ ਹਾਂ ਇਹਨਾਂ ਨੇ ਲਾਇਆ ਵਾ ਇਹਨਾਂ ਹੀ ਲੈਣਾ ਜੋ। ਬੇਸ਼ੱਕ ਤੂੰ ਕਹ ਦਿਓ। ਠੀਕ ਹੈ ਜੀ, ਮਿਹਰਬਾਨੀ ਵੇਖਣ ਦਾ। ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ, ਤੇ ਇਨਸ਼ਾਅੱਲਾ ਅਗਲੇ ਕਿਸੇ ਵਲੌਗ 'ਚ ਮਿਲਾਂਗੇ। ਅੱਲਾ ਹਾਫਿਜ਼।